ਸੁਖਵਿੰਦਰ ਸਿੰਘ ਜੀ, ਇਸ ਤੋਂ ਬਾਅਦ ਹੁਣ ਅਖੀਰ ਦੇ ਵਿੱਚ ਅਸੀਂ ਜਾਂਦੇ ਜਾਂਦੇ ਅਮਰੀਕਾ ਦੇ ਵੱਲ ਥੋੜਾ ਜਿਹਾ ਰੁਖ ਕਰੀਏ, ਕਿਉਂਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਦੋਂ ਪ੍ਰਧਾਨ ਬਣੇ ਆ, ਪ੍ਰੈਜ਼ੀਡੈਂਟ ਬਣੇ ਆ, ਉਹਨਾਂ ਨੇ ਜਿਸ ਕਿਸਮ ਦੀਆਂ ਨੀਤੀਆਂ ਲਈਆਂ ਨੇ ਉਹ ਕਾਫੀ ਉਹਨਾਂ ਨੇ ਚੀਜ਼ਾਂ ਫਾਸਟ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਉਹ ਪਹਿਲੇ ਪ੍ਰੈਜ਼ੀਡੈਂਟ ਨੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਜਿਨ੍ਹਾਂ ਨੇ ਇੰਨੀ ਵੱਡੀ ਤਾਦਾਦ ਦੇ ਵਿੱਚ ਐਗਜ਼ੈਕਟਿਵ ਆਰਡਰਸ ਜਿਹੜੇ ਨੇ ਉਹ ਸਾਈਨ ਕੀਤੇ ਨੇ। ਹਰ ਗੱਲ ਨੂੰ ਲੈ ਕੇ ਫੋਕਸ ਹੁਣ ਉਹਨਾਂ ਦਾ ਮੇਨਲੀ ਇਮੀਗ੍ਰੇਸ਼ਨ ਦੇ ਉੱਤੇ ਰਿਹਾ ਕਿ ਜਿਹੜੀ ਡੈਪੋਟੇਸ਼ਨ ਹੈ ਉਹ ਰੁਕਣੀ ਚਾਹੀਦੀ ਆ। ਉਹ ਦਾਅਵਾ ਕਰ ਰਹੇ ਆ ਕਿ ਸਭ ਤੋਂ ਜਿਹੜੀ ਆ ਉਹਨਾਂ ਨੇ ਠੱਲ ਪਾਈ ਹੈ ਇਸ ਡੈਪੋਟੇਸ਼ਨ ਨੂੰ, ਡੈਪੋਟੇਸ਼ਨ ਕਹਿ ਗਿਆ, ਜਿਹੜੀ ਇਲੀਗਲ ਇਮੀਗ੍ਰੇਸ਼ਨ ਹੈਗੀ ਆ। ਤੇ ਹੁਣ ਮਤਲਬ ਉਹ ਲੋਕਾਂ ਨੂੰ ਜਿਹੜੇ ਇੱਥੇ ਇਲੀਗਲ ਇਮੀਗ੍ਰੈਂਟਸ ਹੈਗੇ ਆ ਅਮਰੀਕਾ ਦੇ ਵਿੱਚ, ਉਹਨਾਂ ਨੂੰ ਬਾਹਰ ਕੱਢਣ ਦੇ ਲਈ ਉਹਨਾਂ ਨੇ ਪੂਰਾ ਜਿਹੜੀ ਉਹਨਾਂ ਦੀ ਮੁਹਿੰਮ ਹੈ ਉਹ ਚੱਲ ਰਹੀ ਹੈ। ਤੇ ਹੋਰ ਉਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਸ ਦੇ ਉੱਤੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ। ਫਿਰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਜਿਹੜਾ ਡੌਜ ਇੱਕ ਵੱਖਰਾ ਡਿਪਾਰਟਮੈਂਟ ਜਿਹਨੂੰ ਐਲਨ ਮਸਕ ਦੇ ਹਵਾਲੇ ਕੀਤਾ ਗਿਆ, ਉਹ ਕ੍ਰੀਏਟ ਕੀਤਾ ਗਿਆ ਕਿ ਜੀ ਅਸੀਂ $2 ਟ੍ਰਿਲੀਅਨ ਜਿਹੜੇ ਹੈਗੇ ਆ ਗਵਰਨਮੈਂਟ ਸਪੈਂਡਿੰਗ ਦੇ ਵਿੱਚ ਵਾਧੂ ਸਪੈਂਡ ਕਰ ਰਹੀ ਹੈ ਸਰਕਾਰ, ਅਸੀਂ ਉਹ ਸਾਰਾ ਜਿਹੜਾ ਆ ਉਹ ਪੈਸੇ ਬਚਾਉਣੇ ਆ। ਹਾਲਾਂਕਿ ਹੁਣ ਤੱਕ ਦੀਆਂ ਜਿਹੜੀਆਂ ਫੈਕਟਸ ਐਂਡ ਫਿਗਰਸ ਹੈਗੀਆਂ ਨੇ ਉਹ ਉੱਥੇ ਤੱਕ ਨਹੀਂ ਪਹੁੰਚਦੀਆਂ। ਉਹਦਾ ਮਹਿਜ਼ ਕੁਝ ਜਿਹੜਾ ਹੈ 10-15% ਤੱਕ ਹੀ ਜਿਹੜਾ ਉਹ ਸੇਵਿੰਗ ਵਾਲੀ ਲਾਈਨ ਆਉਂਦੀ ਹੈ। ਪਰ ਮਤਲਬ ਇੱਕ ਚੀਜ਼ ਨਹੀਂ, ਕਈ ਜਿਹੜੇ ਹੈਗੇ ਆ ਫੀਲਡਸ ਹੈਗੇ ਆ ਜਿਹਦੇ ਤੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਨੇ ਜਿਹੜਾ ਫਰੰਟ ਓਪਨ ਕੀਤਾ। ਟੈਰਿਫਸ ਦੀ ਗੱਲ ਹੋਵੇ, ਹੁਣ ਚਾਈਨਾ ਦੇ ਉੱਤੇ ਕੇਂਦਰਿਤ ਹੈ, ਬਾਕੀ ਮੁਲਕਾਂ ਦੇ ਨਾਲ ਨੈਗੋਸ਼ੀਏਸ਼ਨਸ ਦੀ ਲਾਈਨ ਚੱਲ ਰਹੀ ਹੈ। ਜੁਲਾਈ ਦੇ ਵਿੱਚ ਉਹਨਾਂ ਦੇ ਜਿਹੜੇ 90 ਦਿਨ ਦੀ ਡੈਡਲਾਈਨ ਹੈਗੀ ਹੈ ਉਹ ਜਾ ਕੇ ਪੂਰੀ ਹੋਣੀ ਹੈ। ਸੋ ਜਿੱਥੇ ਇਹ ਸਾਰੇ ਫੈਕਟਰਸ ਜਾਂ ਇਹ ਸਾਰੇ ਜਿਹੜਾ ਹੈਗਾ ਇਹਨਾਂ ਸਾਰੇ ਫੀਲਡਸ ਦੇ ਉੱਤੇ ਫੋਕਸ ਹੈਗਾ, ਅੱਜ ਡੋਨਲਡ ਟਰੰਪ ਵੱਲੋਂ ਜਿਹੜੇ ਆ ਉਹ 100 ਦਿਨ ਪੂਰੇ ਕੀਤੇ ਗਏ ਆ ਆਪਣੇ ਦੂਜੀ ਵਾਰ ਪ੍ਰੈਜ਼ੀਡੈਂਟ ਬਣਨ ਦਾ ਜਿਹੜਾ ਉਹਨਾਂ ਦਾ ਕਾਰਜਕਾਲ ਹੈ। ਸੋ ਇਸ ਦੇ ਉੱਤੇ ਉਹਨਾਂ ਨੇ ਇੱਕ ਅਹਿਮ ਸਪੀਚ ਵੀ ਦਿੱਤੀ ਹੈ ਜਿੱਥੇ ਉਹਨਾਂ ਨੇ ਆਪਣੀਆਂ ਪਾਲਿਸੀਜ਼ ਨੂੰ, ਆਪਣੇ ਕਾਰਜਕਾਲ ਨੂੰ ਬੂਸਟ ਕੀਤਾ ਹੈ, ਜਾਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਲਈਏ ਵੀ ਆਪਣੀ ਛਾਤੀ ਜਿਹੜੀ ਹੈ ਉਹ ਆਪ ਉਹ ਕੀਤੀ ਹੈ ਵੀ ਅਸੀਂ ਚੰਗਾ ਕੰਮ ਕਰ ਰਹੇ ਹਾਂ। ਤੇ ਨਾਲ ਹੀ ਨਾਲ ਮਤਲਬ ਮੈਂ ਚਾਹੂੰਗਾ ਵੀ ਜਿਹੜੀ ਉਹਨਾਂ ਦੀ ਸਪੀਚ ਵੀ ਹੈ ਤੇ ਜਿਹੜੇ ਇਹ ਸਾਰਾ ਫੋਕਸ ਹੈ ਜਿੱਥੇ ਉਹਨਾਂ ਦਾ ਸਾਰੇ ਫੀਲਡਸ ਦੇ ਉੱਤੇ ਇਹਦੇ ਤੇ ਨਜ਼ਰਸਾਨੀ ਕੀਤੀ ਜਾਵੇ ਜਾਂਦਿਆਂ ਵੀ ਭਾਈ ਇਸ ਵਕਤ ਜੋ ਅਮਰੀਕਾ ਦੇ ਹਾਲਾਤ ਬਣੇ ਹੋਏ ਆ ਜਿਹਦੇ ਤੇ ਦੁਨੀਆ ਭਰ ਦੀ ਨਜ਼ਰ ਹੈਗੀ ਹੈ। ਵੱਡੇ ਵੱਡੇ ਇਕੋਨੋਮਿਸਟ ਜਾਂ ਵੱਡੇ ਵੱਡੇ ਮੁਲਕ ਸਾਹਾਂ ਭਰ ਕੇ ਦੇਖ ਰਹੇ ਆ ਵੀ ਅਮਰੀਕਾ ਦੇ ਵਿੱਚ ਇਸ ਵਕਤ ਕੀ ਹੋਣ ਜਾ ਰਿਹਾ ਹੈ, ਰਿਸੈਸ਼ਨ ਵੱਲ ਨੂੰ ਤੇ ਨਹੀਂ ਜਾਊਗੀ ਗੱਲ। ਸੋ ਬਹੁਤ ਵੱਡੇ ਜਿਹੜੇ ਕੁਐਸਚਨ ਮਾਰਕ ਨੇ ਇਕੋਨਮੀ ਦੇ ਉੱਤੇ ਉਹ ਲੱਗੇ ਹੋਏ ਆ। ਬਿਲਕੁਲ ਅਮਰਵੀਰ ਸਿੰਘ ਜੀ, ਕਾਫੀ ਕੁਛ ਅੱਜ ਮਤਲਬ ਚੱਲ ਰਿਹਾ ਹੁਣ US ਦੇ ਵਿੱਚ। ਤੇ ਡੋਨਲਡ ਟਰੰਪ ਨੇ ਜਿਹੜਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਮੈਗਾ ਇਵੈਂਟ ਸੀ ਉਹਨਾਂ ਦਾ ਅਮਰੀਕਨ ਇਨਵੈਸਟਮੈਂਟ ਨੂੰ ਲੈ ਕੇ, ਜਿਹੜਾ ਇਨਵੈਸਟਮੈਂਟ ਇਨ ਅਮਰੀਕਾ ਇਵੈਂਟ ਸੀ, ਜਿਹਦੇ 'ਚ ਦੁਨੀਆ ਦੇ ਜਿਹੜੇ ਵੱਡੇ CEOs ਨੇ ਵੱਡੀਆਂ ਕੰਪਨੀਜ਼ ਦੇ, ਖਾਸ ਤੌਰ 'ਤੇ ਜਿਹੜੀਆਂ ਕਾਰ ਮੈਨੂਫੈਕਚਰਿੰਗ ਕੰਪਨੀਜ਼ ਆ ਉਹ ਇਨਵਾਈਟ ਕੀਤੇ ਗਏ ਸੀ। ਤੇ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਇਸ ਈਵੈਂਟ ਦੇ ਰਾਹੀਂ ਜਿਹੜਾ ਮਤਲਬ ਜਿਹੜੀ ਆਪਣੀ ਅਪਰੋਚ ਆ, ਜਾਂ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਅਮੈਰੀਕਨਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਆਈਡੀਆ ਸੀ ਉਹਨਾਂ ਦਾ ਕਿ ਮਤਲਬ ਅਮੈਰੀਕਾ ਫਸਟ, ਮੇਡ ਇਨ ਅਮੈਰੀਕਾ, ਤੇ ਮਤਲਬ ਇਹ ਸਾਰਾ ਕੁਛ ਉਹ ਉਸੇ ਲੀਹ ਦੇ ਉੱਤੇ ਚੱਲ ਰਹੇ ਆ। ਤੇ ਜਿਹਦੇ 'ਚ ਉਹਨਾਂ ਦੀ ਜਿਹੜੀ ਅੱਜ ਦੀ ਸਾਰੀ ਸਪੀਚ ਸੀ ਉਹ ਵੀ ਇਸੇ ਗੱਲ ਤੇ ਸੀ ਕਿ ਜਿਹਦੇ 'ਚ ਉਹਨਾਂ ਨੇ ਮਤਲਬ ਸਾਰਾ ਕੁਛ ਕਿਹਾ ਕਿ ਭਾਵੇਂ ਗੈਸ ਦੇ ਪ੍ਰਾਈਸਿਸ ਹੋਣ, ਜੋਬਸ ਹੋਣ, ਤੇ ਮਤਲਬ ਆਂਡਿਆਂ ਤੱਕ ਦੀ ਵੀ ਗੱਲ ਕੀਤੀ ਕਿ ਹਰ ਇੱਕ ਚੀਜ਼ ਨੂੰ ਉਹਨਾਂ ਨੇ ਪੋਜ਼ੀਟਿਵਲੀ ਜਿਹੜਾ ਆ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹਦੇ ਤੇ ਕਈ ਤਰ੍ਹਾਂ ਦੇ ਜਿਹੜੇ ਐਨਾਲਿਸਿਸ ਆ ਜਾਂ ਰਿਪੋਰਟਸ ਨੇ ਉਹ ਦੁਨੀਆ ਭਰ ਦੇ ਮੀਡੀਆ 'ਚ ਆ ਰਹੀਆਂ ਨੇ ਕਿ ਉਹ ਫੈਕਚੁਅਲੀ ਕਿੰਨਾ ਕੁ ਟਰੂ ਆ ਜੋ ਡੋਨਲਡ ਟਰੰਪ ਨੇ ਬੋਲਿਆ। ਪਰ ਅਲਟੀਮੇਟਲੀ ਇਹ ਹੈ ਕਿ 100 ਦਿਨ ਕਿਸੇ ਵੀ ਸਰਕਾਰ ਦੇ ਕੋਈ ਜ਼ਿਆਦਾ ਨਹੀਂ ਹੁੰਦੇ ਆ। ਮਤਲਬ ਉਹਦੇ 'ਚ ਡੋਨਲਡ ਟਰੰਪ ਨੇ ਇੱਕ ਵੱਡੀ ਤਬਦੀਲੀ ਦਾ ਜ਼ਰੂਰ ਲਿਆਂਦੀ ਹੈ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵਿੱਚ, ਖਾਸ ਤੌਰ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਹੋਵੇ, ਚਾਹੇ ਉਹ ਟੈਰਿਫਸ ਦੇ ਨਾਲ ਜਿਹੜੀ ਉਹਨਾਂ ਦੀ ਅਪਰੋਚ ਆ ਵੀ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਵਾਪਸ ਲੈ ਕੇ ਆਉਣ ਦੀ ਗੱਲ ਆ। ਤਾਂ ਇਹ ਜ਼ਰੂਰ ਆ ਉਹ ਕਾਮਯਾਬ ਕਿੰਨਾ ਕੁ ਹੁੰਦਾ ਨਹੀਂ ਹੁੰਦਾ ਉਹ ਆਪਾਂ ਇੱਕ ਸਮੇਂ ਦੇ ਨਾਲ ਦੇਖ ਸਕਾਂਗੇ ਅਮਰਵੀਰ ਸਿੰਘ ਜੀ। ਪਰ ਜਿਹੜੀਆਂ ਗੱਲਾਂ ਡੋਨਲਡ ਟਰੰਪ ਨੇ ਇਲੈਕਸ਼ਨਸ ਤੋਂ ਪਹਿਲਾਂ ਕਹੀਆਂ ਸੀ
ਜਿਹੜੀਆਂ ਮਤਲਬ ਉਹ ਉਸੇ ਅਪਰੋਚ ਦੇ ਉੱਤੇ ਉਹਨਾਂ ਨੇ ਕੰਮ ਵੀ ਕੀਤਾ, ਮਤਲਬ ਉਸੇ ਅਪਰੋਚ ਦੇ ਉੱਤੇ ਉਹਨਾਂ ਨੇ ਫੈਸਲੇ ਵੀ ਲਏ ਆ। ਇਹ ਨਹੀਂ ਕਹਿ ਸਕਦੇ ਕਿ ਇਲੈਕਸ਼ਨ ਤੋਂ ਪਹਿਲਾਂ ਕੁਝ ਕਹਿੰਦਾ ਸੀ ਫਿਰ ਬਾਅਦ ਚ ਕੁਝ ਕੀਤਾ। ਜੋ ਪਹਿਲਾਂ ਕਹਿੰਦਾ ਸੀ ਉਹੀ ਜਿਹੜੀ ਅਪਰੋਚ ਆ ਇਲੈਕਸ਼ਨ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਸਾਰੇ ਐਗਜ਼ੀਕਿਊਟਿਵ ਆਰਡਰਸ ਦੇ ਰਾਹੀਂ ਉਹੀ ਕੁਝ ਉਹਨਾਂ ਨੇ ਕੀਤਾ। ਪਰ ਜਿਹੜੀ ਸਭ ਤੋਂ ਵੱਡੀ ਹੁਣ ਅਪਡੇਟ ਜਿਹੜੀ ਸਾਹਮਣੇ ਆ ਰਹੀ ਆ ਉਹ ਜਿਹੜੀ ਯੂਕਰੇਨ ਤੇ US ਦੀ ਜਿਹੜੀ ਮਿਨਰਲਸ ਦੇ ਉੱਤੇ ਡੀਲ ਆ ਜਿਹੜੀ ਉਦੋਂ ਜ਼ੈਲੈਂਸਕੀ ਵਾਈਟ ਹਾਊਸ ਆਏ ਸੀ ਫੈਬ ਦੇ ਵਿੱਚ ਆਈ ਥਿੰਕ ਉਦੋਂ ਹੋਣੀ ਸੀ, ਪਰ ਉਹ ਸਾਰਾ ਕੁਝ ਜਿਹੜਾ ਆ ਉਹ ਹੋਰੇ ਪਾਸੇ ਨੂੰ ਤੁਰ ਗਿਆ ਸੀ, ਮਤਲਬ ਜਿਹੜਾ ਆਪਸੀ ਇਹਨਾਂ ਦਾ ਮਤਲਬ ਕਲੇਸ਼ ਹੋ ਗਿਆ ਸੀ। ਤੇ ਉਹ ਹੁਣ ਜਿਹੜੀ ਡੀਲ ਆ ਉਹ ਅੱਜ ਫਾਈਨਲੀ ਉਹ ਸਾਈਨ ਹੋਈ ਆ ਡੀਲ, ਜਿਹਦੇ ਵਿੱਚ ਜਿਹੜੇ ਯੂਕਰੇਨ ਦੇ ਕ੍ਰਿਟੀਕਲ ਮਿਨਰਲਸ ਨੇ ਉਹਨਾਂ ਦੇ ਲਈ ਅਮਰੀਕਨ ਐਕਸੈਸ ਜਿਹੜਾ ਆ ਅਲਾਉਡ ਹੋਇਆ ਆ। ਤੇ ਉਹਦੇ ਵਿੱਚੋਂ ਪਰ ਜ਼ੈਲੈਂਸਕੀ ਵੀ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਸਾਰੇ ਜਿਹੜਾ ਹੁਣ ਲੱਗਿਆ ਸਮਾਂ ਆ ਉਹਦੇ 'ਚ ਇੱਕ ਤਰ੍ਹਾਂ ਦੇ ਨਾਲ ਰੀਨੈਗੋਸ਼ੀਏਟ ਕਰਨ 'ਚ ਕਾਮਯਾਬ ਹੋਏ ਆ, ਜਿਹਦੇ 'ਚ ਇੱਕ ਸਾਂਝਾ ਇਨਵੈਸਟਮੈਂਟ ਫੰਡ ਜਿਹੜਾ ਆ ਉਹ ਕ੍ਰੀਏਟ ਕੀਤਾ ਗਿਆ। ਹੁਣ ਜਿੰਨੀਆਂ ਕੁ ਹਜੇ ਤੱਕ ਦੀ ਜਾਣਕਾਰੀ ਸਾਹਮਣੇ ਆਈ ਆ ਉਹ ਸਾਰੇ ਐਗਰੀਮੈਂਟ ਬਾਰੇ, ਕਿ ਜਿਹਦੇ 'ਚੋਂ ਇਹ ਆ ਕਿ ਇਹ ਨਹੀਂ ਕਿ ਅਮਰੀਕਾ ਮਤਲਬ ਵੀ ਆਪਣੀਆਂ ਜਿਹੜੀਆਂ ਕੰਡੀਸ਼ਨ ਸੀ ਉਹਨਾਂ ਦੇ ਉੱਤੇ ਹੀ ਉਹ ਡੀਲ ਸਾਈਨ ਕਰ ਗਿਆ, ਯੂਕਰੇਨ ਨੇ ਵੀ ਆਪਣੀਆਂ ਜਿਹੜੀਆਂ ਕੰਡੀਸ਼ਨਸ ਨੇ ਉਹਦੇ ਵਿੱਚ ਇਨਕਲੂਡ ਕਰਵਾਈਆਂ ਆ। ਪਰ ਇਹ ਅੱਜ ਦੀ ਜਿਹੜੀ ਡੀਲ ਆ ਉਹਦੀ ਜਿਹੜੀ ਸਟੇਟਮੈਂਟ ਆ ਉਹਦੇ 'ਚ ਫਿਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਦਾ ਯੂਕਰੇਨ ਦੀ ਸੋਵਰੈਨਿਟੀ ਨੂੰ ਲੈ ਕੇ ਤੇ ਰਸ਼ੀਆ ਦੇ ਖਿਲਾਫ ਜਿਹੜਾ ਆ ਕਾਫੀ ਬੋਲਡ ਜਿਹੜੀ ਸਟੇਟਮੈਂਟ ਆ ਇਹ ਆਈ ਆ ਸਾਹਮਣੇ ਇਸ ਡੀਲ ਤੋਂ ਬਾਅਦ। ਤੇ ਨਾਲ ਹੀ ਪਰ ਇਸ ਡੀਲ ਦੇ ਵਿੱਚ ਇਹ ਵੀ ਜ਼ਰੂਰ ਆ ਕਿ ਜਿਹੜਾ ਫਿਊਚਰ ਦੇ ਵਿੱਚ ਹੁਣ ਜਿਹੜੀ ਅਮਰੀਕਾ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਮਿਲਟਰੀ ਏਡ ਆ ਯੂਕਰੇਨ ਨੂੰ, ਮਤਲਬ ਉਹ ਸਾਰੀ ਹੁਣ ਜਿਹੜੀ ਆ ਉਹਦਾ ਜਿਹੜਾ ਖਰਚਾ ਆ ਉਹ ਜਿਹੜਾ ਇਹ ਮਿਨਰਲਸ ਦਾ ਜਿਹੜਾ ਫੰਡ ਆ, ਜਿਹੜਾ ਇਨਵੈਸਟਮੈਂਟ ਫੰਡ ਆ, ਇਹਦੇ ਵਿੱਚੋਂ ਹੀ ਜਿਹੜਾ ਉਹ ਖਰਚਾ ਆ ਉਹ ਲਿਆ ਜਾਣਾ ਆ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅਪਰੋਚ ਆ ਕਿ ਬਿਨਾਂ ਕਿਸੇ ਖਰਚੇ ਤੋਂ ਮੁਫਤ ਦੇ ਵਿੱਚ ਜਿਹੜੀ ਅਮਰੀਕਾ ਦੀ ਅਪਰੋਚ ਸੀ ਮਿਲਟਰੀ ਏਡ ਦੇਣ ਵਾਲੀ, ਉਹਦੇ 'ਚ ਇੱਕ ਵੱਡੀ ਸ਼ਿਫਟ ਆ ਇਹ, ਕਿ ਜਿਹਦੇ 'ਚ ਹੁਣ ਅਮਰੀਕਾ ਜਿਹੜੇ ਰੀਸੋਰਸਿਸ ਆ ਯੂਕਰੇਨ ਦੇ ਉਹਨਾਂ ਨੂੰ ਯੂਟਿਲਾਈਜ਼ ਕਰਕੇ ਜਿਹੜੀ ਉਹਦੇ ਤੋਂ ਇਨਕਮ ਆ ਉਹ ਜਿਹੜਾ ਮਤਲਬ ਉਹਦੇ ਵਿੱਚ ਉਹ ਹਾਸਲ ਕਰੇਗਾ। ਤਾਂ ਉਹ ਹੁਣ ਹੋਰ ਡਿਟੇਲਸ ਇਹਦੀਆਂ ਹਜੇ ਅੱਗੇ ਮਤਲਬ ਜਿਵੇਂ ਆਉਣਗੀਆਂ ਤਾਂ ਉਹਦੇ ਨਾਲ ਗੱਲਾਂ ਸਪਸ਼ਟ ਹੋ ਸਕਦੀਆਂ, ਪਰ ਇਹ ਕਿਹਾ ਜਾ ਸਕਦਾ ਕਿ ਜਿਹੜਾ ਯੂਕਰੇਨ US ਰਸ਼ੀਆ ਜਿਹੜੀ ਇਹ ਇੱਕ ਟਰਾਇੰਗਲ ਬਣੀ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ, ਉਹਦੇ ਵਿੱਚੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਤਲਬ ਇੱਕ ਇਹ ਵੱਡੀ ਡੀਲ ਜਿਹੜੀ ਆ ਉਹ ਮਤਲਬ ਬਣਾਈ ਆ, ਜਿਹਦੇ ਚੋਂ ਹੁਣ ਮਤਲਬ ਅੱਗੇ ਰਸ਼ੀਆ ਦੇ ਖਿਲਾਫ ਦੁਬਾਰਾ ਫੇਰ ਜਿਹੜਾ ਇੱਕ ਸਟਰੋਂਗ ਸਟੈਂਡ ਆ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਉਹ ਸ਼ਾਇਦ ਸਾਨੂੰ ਦੇਖਣ ਨੂੰ ਮਿਲ ਸਕਦਾ, ਜਿਹੜਾ ਕਿ ਪਿਛਲੇ ਸਮੇਂ 'ਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ ਉਹਦੇ 'ਚ ਕੁਛ ਢਿੱਲ ਮੱਠ ਜਿਹੜੀ ਆ ਉਹ ਨਜ਼ਰ ਆ ਰਹੀ ਸੀ। ਤਾਂ ਮਤਲਬ ਇਹ ਲੱਗ ਰਿਹਾ ਕਿ ਡੋਨਲਡ ਟਰੰਪ ਜਿਹੜੇ ਆ ਉਹ ਜਿਹੜੀ ਉਹਨਾਂ ਦੀ ਫੋਰਨ ਪੋਲਿਸੀ ਆ ਉਹ ਬੇਸਿਕਲੀ ਜਿਹੜੇ ਮਤਲਬ ਉਹਨੂੰ ਇੱਕ ਤਰ੍ਹਾਂ ਦੇ ਨਾਲ ਰੀਨੈਗੋਸ਼ੀਏਟ ਕਰ ਰਹੇ ਆ। ਮਤਲਬ ਜਿਹੜੇ ਟੈਰਿਫਸ ਵੀ ਅਸੀਂ ਦੇਖੇ ਆ ਕਿ ਟੈਰਿਫਸ ਲਾਏ ਤੇ ਰੈਸੀਪ੍ਰੋਕਲ ਟੈਰਿਫਸ ਦੀ ਗੱਲ ਕੀਤੀ, ਫਿਰ ਉਹ ਇੱਕ ਸਮੇਂ ਦੇ ਲਈ ਪੈਂਡਿੰਗ ਕਰਤੇ, ਹੁਣ ਨੈਗੋਸ਼ੀਏਸ਼ਨਸ ਚੱਲ ਰਹੀਆਂ ਨੇ। ਤਾਂ ਟਰੰਪ ਐਡਮਿਨਿਸਟ੍ਰੇਸ਼ਨ ਮੈਨੂੰ ਇਹ ਲੱਗ ਰਿਹਾ ਕਿ ਉਹ ਜਿਹੜੇ ਮਤਲਬ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਗੇਮ ਦੇ ਰੂਲਸ ਨੇ ਉਹ ਚੇਂਜ ਕਰ ਰਿਹਾ, ਤੇ ਜਿਹੜੇ ਅਮਰੀਕਨ ਇੰਟਰਸਟ ਦੇ ਵਿੱਚ ਜਿਹੜੀਆਂ ਰੀਨੈਗੋਸ਼ੀਏਸ਼ਨਸ ਨੇ ਉਹ ਕਰ ਰਿਹਾ। ਹੁਣ ਜਿਹੜਾ ਇਹਦਾ ਸਾਰਾ ਕੁਝ ਕਲੀਅਰ ਆ ਉਹ ਸਾਨੂੰ ਕੁਝ ਮਹੀਨਿਆਂ ਦੇ ਵਿੱਚ ਹੋਣਾ ਆ ਕਿ ਜਿਹੜਾ ਨਵਾਂ ਸਿਸਟਮ ਬਣਦਾ ਆ ਅਮਰੀਕਨ ਫੋਰਨ ਪੋਲਿਸੀ ਦਾ ਉਹ ਕਿਹੋ ਜਿਹਾ ਬਣਦਾ, ਕਿਹਨਾਂ ਦੇ ਨਾਲ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਉਹ ਕਾਮਯਾਬ ਰਹਿੰਦੀਆਂ, ਕਿਹੜੀਆਂ ਧਿਰਾਂ ਦੇ ਨਾਲ, ਕਿਹੜੀਆਂ ਦੇ ਨਾਲ ਨਹੀਂ ਰਹਿੰਦੀਆਂ ਆ, ਕਿਹੜੇ ਦੋਸਤ ਜਿਹੜੇ ਆ ਉਹ ਦੁਸ਼ਮਣ ਬਣਦੇ ਆ ਤੇ ਕਿਹੜੇ ਦੁਸ਼ਮਣ ਜਿਹੜੇ ਆ ਉਹ ਦੋਸਤ ਬਣਦੇ ਆ। ਉਹਦੇ ਨਾਲ ਜੋ ਅਮਰੀਕਾ ਦੇ ਨਾਲ ਇਹ ਰਿਲੇਸ਼ਨਸ ਬਿਲਡ ਅਪ ਹੋਣਗੇ ਉਹ ਸਾਰਾ ਕੁਝ ਹੀ ਜਿਹੜਾ ਵਰਲਡ ਪੋਲਿਟਿਕਸ ਆ ਉਹਨੂੰ ਡਿਸਾਈਡ ਕਰੂਗਾ ਅਗਲੇ ਅਸੀਂ ਕਹਿ ਸਕਦੇ ਹਾਂ ਸਮੇਂ ਦੇ ਵਿੱਚ, ਸਾਲ 1.5 ਸਾਲ ਦੇ ਵਿੱਚ। ਤੇ ਇਹਦੇ ਉੱਤੇ ਸਾਰੀ ਦੁਨੀਆ ਦੀ ਨਜ਼ਰ ਬਣੀ ਰਹਿਣੀ ਆ। ਪਰ ਜਿਹੜੀ ਸਾਡੀ ਟੇਕ ਆ ਮੈਨੂੰ ਲੱਗਦਾ ਉਹ ਇਹ ਜ਼ਰੂਰ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਅਪਰੋਚ ਇਲੈਕਸ਼ਨਸ ਤੋਂ ਪਹਿਲਾਂ ਅਨਾਊਂਸ ਕਰਕੇ ਆਇਆ ਸੀ ਉਹਦੇ ਤੇ ਕੰਮ ਕਰ ਰਿਹਾ, ਤੇ ਨਾਲ ਹੀ ਜਿਹੜੀ ਅਮਰੀਕਨ ਫੋਰਨ ਪੋਲਿਸੀ ਆ ਉਹਨੂੰ ਮਤਲਬ ਰੀਡਿਫਾਈਨ ਵੀ ਕੀਤਾ ਜਾ ਰਿਹਾ ਤੇ ਰੀਨੈਗੋਸ਼ੀਏਟ ਵੀ ਕੀਤਾ ਜਾ ਰਿਹਾ ਅਮਰੀਕਨ ਇੰਟਰਸਟ ਦੇ ਵਿੱਚ। ਮਤਲਬ ਹਜੇ ਫਿਲਹਾਲ ਇਹੀ ਨਜ਼ਰ ਆ ਰਿਹਾ। ਜੀ ਬਿਲਕੁਲ, ਨਹੀਂ ਇਹ ਜੋ ਤੁਸੀਂ ਗੱਲ ਕਹੀ ਹੈ ਬਿਲਕੁਲ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਤੇ ਦੋਵੇਂ ਪਾਸੇ ਦੇ ਜਿਹੜੇ ਵਿਊਜ਼ ਹੈਗੇ ਨੇ ਉਹ ਮੀਡੀਆ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਆ। ਹਾਲਾਂਕਿ
ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਕਾਫੀ ਘਟੀ ਹੈ। ਪਿਛਲੇ ਜਿਹੜੇ 3 ਮਹੀਨਿਆਂ ਦਾ ਟਾਈਮ ਪੀਰੀਅਡ ਦੇਖਿਆ ਜਾਵੇ ਤੇ ਆਲਮੋਸਟ ਉਹ 18-20% ਥੱਲੇ ਆਈ ਹੈ। ਤੇ ਪਰ ਜਿਹੜੇ ਵਿਊਜ਼ ਨੇ ਉਹ ਦੋਵੇਂ ਪੱਖਾਂ ਤੋਂ ਦੇਖੇ ਜਾ ਰਹੇ ਆ ਕਿ ਲੋਕ ਅਪਰੂਵ ਵੀ ਕਰ ਰਹੇ ਨੇ ਉਹਨਾਂ ਦੀਆਂ ਪਾਲਿਸੀਜ਼ ਨੂੰ, ਐਂਡ ਐਟ ਦ ਸੇਮ ਟਾਈਮ ਇਹ ਕਹਿ ਰਹੇ ਆ ਕਿ ਉਹ ਬੜੀ ਕਾਹਲੀ ਦੇ ਨਾਲ ਜਾਂ ਤੇਜ਼ੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀਆਂ ਇਹ ਡੀਲਸ ਨੇ, ਨੈਗੋਸ਼ੀਏਸ਼ਨਸ ਨੇ, ਇਹ ਮਹੀਨਿਆਂ ਬੱਧੀ ਚੱਲਦੀਆਂ ਨੇ ਤੇ ਕਈ ਹਾਲਾਤਾਂ ਦੇ ਵਿੱਚ ਈਵਨ ਸਾਲ ਤੋਂ ਉੱਪਰ ਦਾ ਸਮਾਂ ਵੀ ਲੱਗ ਜਾਂਦਾ ਕਿਸੇ ਮੁਲਕ ਦੇ ਨਾਲ ਕਿਸੇ ਡੀਲ ਨੂੰ ਸਿਰੇ ਚਾੜਨ ਦੇ ਲਈ। ਪਰ ਹੁਣ ਜਿਹੜਾ ਉਹ ਸਮਾਂ ਆ ਉਹ 90 ਦਿਨਾਂ ਦਾ ਦਿੱਤਾ ਗਿਆ ਤੇ ਉਹ 90 ਦਿਨਾਂ ਦੇ ਵਿੱਚ ਵੀ ਮਤਲਬ 90 ਮੁਲਕਾਂ ਦੇ ਨਾਲ ਗੱਲ ਕਰਨੀ ਹੈ। ਸੋ ਇਹ ਇੱਕ ਹੈਫਟੀ ਟਾਸਕ ਹੈਗੀ ਹੈ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸਿਰੇ ਚੜਾਉਣ ਦੇ ਲਈ ਉਹ ਯਤਨ ਕਰ ਰਹੇ ਆ। ਸੋ ਉਹ ਦਾਅਵਾ ਕਰਦੇ ਆ। ਸੋ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਪਾਲਿਸੀ ਸ਼ਿਫਟ ਹੈਗੀ ਆ, ਉਹ ਇੰਟਰਨੈਸ਼ਨਲ ਮਾਰਕੀਟ ਹੋਵੇ, ਇੰਟਰਨੈਸ਼ਨਲ ਟ੍ਰੇਡ ਹੋਵੇ, ਇੰਟਰਨੈਸ਼ਨਲ ਰਿਲੇਸ਼ਨਸ ਹੋਣ, ਜਿਹੜੀਆਂ ਇੰਟਰਨੈਸ਼ਨਲ ਬਾਡੀਜ਼ ਨੇ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੋਂ ਲੈ ਕੇ ਜਿਹੜੀ ਪੈਰਿਸ ਅਗਰੀਮੈਂਟ ਟ੍ਰੀਟੀ ਹੈਗੀ ਹੈ ਕਲਾਈਮੇਟ ਦੇ ਹਵਾਲੇ ਨਾਲ, ਜਾਂ ਹਰ ਇੱਕ ਉਹ ਚੀਜ਼ ਜਿਹੜੀ ਇੰਟਰਨੈਸ਼ਨਲ ਕੋਈ ਬਾਡੀ ਹੈ ਉਹਦੇ ਤੇ ਇਸ ਦਾ ਇੰਪੈਕਟ ਪਿਆ। ਕਿਤੇ ਫੰਡਿੰਗ ਘਟੀ ਹੈ, ਕਿਤੇ ਰੋਕੀ ਗਈ ਹੈ, ਕਿਤੇ ਕਿਸ ਕਿਸਮ ਦਾ ਉਹ ਹੈ, ਉਹਦੇ ਨਾਲ ਇੱਕ ਇੰਟਰਨੈਸ਼ਨਲੀ ਜਿਹੜਾ ਕੇਓਸ ਵਾਲੀ ਜਿਹੜੀ ਸਥਿਤੀ ਹੈ ਉਹ ਸਾਨੂੰ ਦੇਖਣ ਨੂੰ ਮਿਲੀ ਹੈ, ਜਿਸ ਗੱਲ ਦਾ ਵਿਰੋਧ ਬਹੁਤ ਕੀਤਾ ਜਾ ਰਿਹਾ ਆ ਲੋਕਾਂ ਦੇ ਵੱਲੋਂ, ਜਿਹਦਾ ਮੈਂ ਜ਼ਿਕਰ ਕੀਤਾ ਵੀ ਈਵਨ ਪ੍ਰੈਜ਼ੀਡੈਂਟ ਟਰੰਪ ਦੀ ਆਪਣੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਬਹੁਤ ਥੱਲੇ ਆਈ ਹੈ। ਸੋ ਇੱਥੇ ਇਹ ਦੇਖਣ ਵਾਲੀ ਹੁਣ ਗੱਲ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਟਰੰਪ ਐਡਮਿਨਿਸਟ੍ਰੇਸ਼ਨ ਕਿੰਨਾ ਕੁ ਕਾਮਯਾਬ ਹੁੰਦੀ ਹੈ ਜੋ ਉਹ ਦਾਅਵੇ ਕਰ ਰਹੇ ਆ ਉਹਨਾਂ ਦੇ ਉੱਤੇ। ਪਰ ਜਦੋਂ ਉਹਨਾਂ ਦੇ 100 ਦਿਨ ਪੂਰੇ ਹੋਏ ਨੇ, ਇਸ ਦੇ ਉੱਤੇ ਮੈਂ ਜ਼ਰੂਰ ਚਾਹੂੰਗਾ ਜੇ ਸੁਖਵਿੰਦਰ ਸਿੰਘ ਜੀ ਤੁਸੀਂ ਥੋੜਾ ਜਿਹਾ ਜਿਹੜੇ ਉਹਨਾਂ ਦੇ ਦਾਅਵੇ ਸੀ ਜਾਂ ਜਿਹੜੇ ਦਾਅਵੇ ਉਹਨਾਂ ਨੇ ਕੀਤੇ ਨੇ ਅੱਜ ਦੀ ਉਹਨਾਂ ਦੀ ਸਪੀਚ ਦੇ ਵਿੱਚ ਵੀ ਜਿਹੜੇ ਉਹਨਾਂ ਨੇ ਮੈਂਸ਼ਨ ਕੀਤੇ ਨੇ, ਉਹਦੀ ਜਿਹੜੀ ਇੱਕ ਥੋੜਾ ਜਿਹਾ ਕਹਿ ਲਓ ਵੀ ਕੀ ਦਾਅਵਾ ਕਿਹੜੀ ਗੱਲ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਜੌਬਸ ਨੂੰ ਲੈ ਕੇ ਜਾਂ ਟੈਰਿਫਸ ਨੂੰ ਲੈ ਕੇ ਜਿਹੜੇ ਉਹ ਦਾਅਵੇ ਕਰ ਰਹੇ ਆ, ਉਹਨਾਂ ਦੇ ਵਿੱਚ ਕਿੰਨਾ ਘੱਟੋ ਘੱਟ ਜਿਹੜੀ 100 ਦਿਨਾਂ ਦੀ ਕਾਰਗੁਜ਼ਾਰੀ ਹੈ ਉਹਦੇ ਤੇ ਜੇ ਅਸੀਂ ਇੱਕ ਥੋੜੀ ਜਿਹੀ ਪੰਛੀ ਝਾਤ ਮਾਰ ਲਈਏ ਜਾਣ ਤੋਂ ਪਹਿਲਾਂ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੇ ਕੁਝ ਪਹਿਲੂ ਡੋਨਲਡ ਟਰੰਪ ਨੇ ਅੱਜ ਆਪਣੀ ਸਪੀਚ ਦੇ ਵਿੱਚ ਵੀ ਉਜਾਗਰ ਕੀਤੇ ਆ ਤੇ ਉਹਦੇ ਤੇ ਮਤਲਬ ਜੇ ਪੈਟਰੋਲ ਪ੍ਰਾਈਸਿਸ ਦੀ ਗੱਲ ਕਰਨੀ ਹੋਵੇ ਤਾਂ ਡੋਨਲਡ ਟਰੰਪ ਦਾ ਇਹ ਕਹਿਣਾ ਸੀ ਕਿ ਜਿਹੜੇ ਗੈਸੋਲੀਨ ਪ੍ਰਾਈਸਿਸ ਆ ਉਹ ਉਹਨਾਂ ਦੇ ਵਰਡਸ ਆ ਡਾਊਨ ਬਾਈ ਅ ਲੋਟ, ਕਿ ਉਹ ਵੱਡੇ ਪੱਧਰ ਤੇ ਥੱਲੇ ਆਏ ਆ ਉਹਨਾਂ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ। ਪਰ ਇਹਦੇ ਤੇ ਇਹ ਜਿਹੜੇ ਅੰਕੜੇ ਆ ਜਾਂ ਤੱਥ ਆ ਉਹ ਇਹ ਦੱਸਦੇ ਆ ਕਿ ਡੋਨਲਡ ਟਰੰਪ ਜਿਸ ਦਿਨ ਵਾਈਟ ਹਾਊਸ ਦੇ ਵਿੱਚ ਆਏ ਆ ਐਜ਼ ਅ ਪ੍ਰੈਜ਼ੀਡੈਂਟ, ਤਾਂ ਉਸ ਦੇ ਨਾਲੋਂ ਜਿਹੜੇ ਅੱਜ ਦਾ ਅਸੀਂ ਜਦੋਂ ਪ੍ਰਾਈਸਿਸ ਦੇਖ ਰਹੇ ਹਾਂ ਆਇਲ ਦੇ ਅਮਰੀਕਾ ਦੇ ਵਿੱਚ ਜਿਹੜੇ ਅੰਕੜੇ ਆ ਤਾਂ ਉਹ ਕੁਛ ਉਹਨਾਂ ਦਾ ਕੁਛ ਸੈਂਟ ਜਿਹੜੇ ਆ ਉਹ ਵਧੀ ਹੋਏ ਆ ਘਟਣ ਦੀ ਬਜਾਏ। ਤਾਂ ਜਿਹੜਾ ਇਹ ਇੱਕ ਤਾਂ ਮੀਡੀਆ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਆ। ਤੇ ਜਿਹੜਾ ਦੂਜਾ ਉਹਨਾਂ ਦਾ ਸੀ ਕਿ ਜਿਹੜੇ ਐਗ ਪ੍ਰਾਈਸਿਸ ਆ ਤੇ ਉਹਦੇ ਤੇ ਉਹਨਾਂ ਨੇ ਕਿਹਾ ਕਿ ਦਾ ਕੋਸਟ ਆਫ ਐਗਸ ਇਜ਼ ਡਾਊਨ 87% ਤੇ 87% ਜਿਹੜੇ ਆ, ਕਿਉਂਕਿ ਆਂਡਿਆਂ ਦਾ ਇੱਕ ਵੱਡਾ ਮਸਲਾ ਜ਼ਿਆਦਾਤਰ ਡਾਇਰੈਕਟ ਚੱਲੇ ਆ ਤਾਂ ਰਿਹਾ, ਕਿਉਂਕਿ ਆਂਡੇ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਣੇ ਉੱਥੇ ਰੋਟੀ ਜਿਹੜੀ ਆ ਤੁਸੀਂ ਤੁਹਾਨੂੰ ਫੁਲਕਾ ਨਹੀਂ ਮਿਲਦਾ ਤੇ ਤੁਹਾਡਾ ਗੁਜ਼ਾਰਾ ਨਹੀਂ ਆ, ਤਾਂ ਇਹ ਜਿਹੜੀ ਅਮਰੀਕਨ ਸੁਸਾਇਟੀ ਆ ਇੱਥੇ ਕੁਛ ਵੀ ਤੁਸੀਂ ਬਣਾਉਣਾ ਇਹਨਾਂ ਦੇ ਫੂਡ ਦਾ ਇੱਕ ਮੇਨ ਪਾਰਟ ਆ ਜਿਹੜੇ ਆਂਡੇ ਆ। ਤੇ ਉਹਦੇ ਚ ਉਹਨਾਂ ਦਾ ਜਿਹੜਾ ਇਹ ਦਾਅਵਾ ਆ ਉਹਦੇ ਤੇ ਵੀ ਕੁਐਸਚਨ ਜਿਹੜੇ ਆ ਰੇਸ ਹੋ ਰਹੇ ਆ। The average national price for consumers of a dozen large grade A eggs when Trump entered office in January was about $4.95. This rose to a record high of around $6.23 per dozen in March, according to the latest available figures. ਤਾਂ ਜਿਹੜਾ ਇਹ BBC ਦੀ ਰਿਪੋਰਟ ਆ ਉਹਦੇ 'ਚ ਉਹਨਾਂ ਨੇ ਇਹ ਅੰਕੜਿਆਂ ਦਾ ਕੰਪੈਰੀਜ਼ਨ ਕੀਤਾ ਆ, ਤਾਂ ਉਹਨਾਂ ਨੇ ਕੁਐਸਚਨ ਰੇਸ ਕੀਤਾ ਡੋਨਲਡ ਟਰੰਪ ਦੇ ਇਸ ਦਾਅਵੇ ਦੇ ਉੱਤੇ। ਤੇ ਨਾਲ ਹੀ ਜਿਹੜਾ ਬੋਰਡਰ ਕ੍ਰੋਸਿੰਗਸ ਆ ਉਹਦੇ ਤੇ ਜਿਹੜਾ ਉਹਨਾਂ ਦਾ ਜਿਹੜਾ ਦਾਅਵਾ ਆ ਡੋਨਲਡ ਟਰੰਪ ਦਾ ਕਿ ਜਿਹੜੇ ਉਹਨਾਂ ਨੇ ਕਿਹਾ ਕਾਫੀ ਲੰਮਾ ਉਹ ਬੋਲੇ ਆ ਇਸ ਗੱਲ ਦੇ ਉੱਤੇ ਤੇ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੇ ਉੱਤੇ। ਤੇ ਉਹਨਾਂ ਦਾ ਕਹਿਣਾ ਹੈ ਕਿ for 2 months in a row we have set all time records for the lowest number of illegal border crossings ever recorded। ਤੇ ਜਿਹਦੇ ਚ ਇਹ ਜਿਹੜਾ ਦਾਅਵਾ ਆ ਉਹਨਾਂ ਦਾ
ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਲੱਗਦਾ ਕਿ ਇਹ ਕਾਫੀ ਹੱਦ ਤੱਕ ਸਹੀ ਵੀ ਆ ਵੀ ਜਿਹੜੀਆਂ ਇਲੀਗਲ ਬਾਰਡਰ ਕ੍ਰੋਸਿੰਗਸ ਆ ਉਹ ਘਟੀਆਂ ਨੇ, ਉਹ ਵੈਸੇ ਹੀ ਘਟੀਆਂ। ਲੋਕ ਹੁਣ ਵੈਸੇ ਹੀ ਡਰਨ ਲੱਗ ਗਏ ਆ ਹੁਣ ਤੋਂ, ਜਿਹੜੇ ਬੈਠੇ ਆ ਉੱਥੇ ਅਮਰੀਕਾ 'ਚ ਉਹ ਡਰ ਰਹੇ ਆ ਵੀ ਸਾਨੂੰ ਇੱਥੋਂ ਕੱਢ ਨਾ ਦੇਵੇ, ਤੇ ਜਿਹੜੀਆਂ ਕ੍ਰੋਸਿੰਗਸ ਨੇ ਉਹ ਘਟੀਆਂ ਨੇ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਬੜਾ ਕ੍ਰਿਟੀਕਲ, ਕਿਉਂਕਿ ਜਿਹੜਾ ਐਲਨ ਮਸਕ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਨਵਾਂ ਡਿਪਾਰਟਮੈਂਟ ਬਿਲਡਅਪ ਕੀਤਾ ਗਿਆ ਸੀ, ਮਤਲਬ ਉਹਨੂੰ DOG ਜਿਹੜਾ ਡਿਪਾਰਟਮੈਂਟ ਆ, ਉਹ ਤਾਂ ਬੇਸਿਕਲੀ ਕੰਮ ਇਹੀ ਸੀ ਕਿ ਉਹਨਾਂ ਐਫੀਸ਼ੀਐਂਸੀ ਬਿਲਡਅਪ ਕਰਨੀ ਆ, ਪੈਸੇ ਬਚਾਉਣੇ ਆ। ਤੇ ਮਤਲਬ ਉਹਦੇ ਤੇ ਜਿਹੜੀ BBC ਦਾ ਐਨਾਲਿਸਿਸ ਆ, ਉਹ ਕਹਿੰਦੇ ਆ ਕਿ ਜਿਹੜੀ DOE an advisory body publishes a running total of its estimated savings on its website. It was $160 billion the last time the site was updated on 20th April. ਮਤਲਬ ਉਹਨਾਂ ਨੇ $160 ਬਿਲੀਅਨ ਦੀ ਜਿਹੜੀ ਸੇਵਿੰਗ ਆ ਆਪਣੇ ਉੱਤੇ ਦੱਸੀ ਆ। ਪਰ ਉਹ ਕਹਿੰਦੇ however less than 40% of this figure is broken down into individual savings which include cancelling government contracts, grants and leases. ਵੀ ਪਰ ਜਿਹੜੀਆਂ ਮਤਲਬ ਉਹ ਕਹਿ ਰਹੇ ਆ ਕਿ ਮਤਲਬ ਇਹ ਸ਼ਬਦਾਂ ਦੇ ਹੇਰ ਫੇਰ ਨੇ, ਤੁਸੀਂ ਇਹਨੂੰ ਸਮਝ ਸਕਦੇ ਹੋ ਵੀ ਉਹਨਾਂ ਨੇ ਇੱਕ ਅੰਕੜਾ ਦੇ ਦਿੱਤਾ ਵੀ $160 ਬਿਲੀਅਨ ਅਸੀਂ ਸੇਵ ਕੀਤਾ, ਪਰ ਉਹਦੇ 40% ਉਹ ਕਹਿੰਦੇ ਆ ਵੀ ਜਿਹੜਾ ਇਹ ਅੰਕੜਾ ਆ ਉਹਦੇ 'ਚ 40% ਜਿਹੜਾ ਹਿੱਸਾ ਆ ਉਹ ਇੰਡੀਵਿਜੂਅਲ ਸੇਵਿੰਗਸ ਦਾ ਆ, ਗਵਰਨਮੈਂਟ ਸੇਵਿੰਗਸ ਦਾ ਨਹੀਂ ਆ ਬੇਸਿਕਲੀ। ਤੇ ਜੋਬਸ ਦੇ ਬਾਰੇ ਡੋਨਲਡ ਟਰੰਪ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 3,50,000 ਜਿਹੜੀਆਂ ਜੋਬਸ ਆ ਉਹ ਜਨਰੇਟ ਕੀਤੀਆਂ। ਤੇ ਮਾਰਚ ਤੱਕ ਜਿਹੜਾ ਅੰਕੜਾ ਆ US ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ, ਉਹਦੇ ਮੁਤਾਬਕ 3,45,000 ਜਿਹੜੀਆਂ ਜੋਬਸ ਆ ਉਹ ਜਨਰੇਟ ਹੋਈਆਂ ਜਦੋਂ ਤੋਂ ਮਤਲਬ ਡੋਨਲਡ ਟਰੰਪ ਆਫਿਸ ਦੇ ਵਿੱਚ ਆਏ ਆ। ਪਰ ਉਹ ਮਤਲਬ ਜਿਹੜਾ ਇਹ ਸੇਮ ਪੀਰੀਅਡ ਆ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਦੇ ਸਮੇਂ ਦੇ ਵਿੱਚ, ਉਹਨਾਂ ਦੇ ਕਾਰਜਕਾਲ ਦੇ ਦੌਰਾਨ, ਉਸ ਸਮੇਂ ਮਤਲਬ ਇਸ ਸੇਮ ਪੀਰੀਅਡ ਦੇ ਵਿੱਚ ਇੰਨੇ ਸਮੇਂ ਦੇ ਵਿੱਚ ਜਿਹੜੀਆਂ ਜੋਬਸ ਆ 4,68,000 ਜੋਬਸ ਜਿਹੜੀਆਂ ਉਹ ਕ੍ਰੀਏਟ ਹੋਈਆਂ ਸੀ। ਤਾਂ ਮਤਲਬ ਇਹ ਤੁਸੀਂ ਕਹਿ ਸਕਦੇ ਹੋ ਵੀ ਮਤਲਬ ਕੁਛ ਕ੍ਰਿਟੀਕਲ ਐਨਾਲਿਸਿਸ ਜਿਹੜਾ ਆ ਉਹ ਵੀ ਮੀਡੀਆ ਕਰ ਰਿਹਾ ਹੈ ਡੋਨਲਡ ਟਰੰਪ ਦੀ ਸਟੇਟਮੈਂਟ ਦਾ। ਪਰ ਇਹ ਵੀ ਨਜ਼ਰ ਆ ਰਿਹਾ ਕਿ ਜਿਹੜੀ ਅਮਰੀਕਨ ਇਕੋਨਮੀ ਆ ਉਹ ਸ਼ਰਿੰਕ ਵੀ ਹੋਈ ਆ ਪਿਛਲੇ ਮਤਲਬ ਕੁਝ ਸਮੇਂ 'ਚ। ਉਹਦੇ ਤੇ ਵੀ ਡੋਨਲਡ ਟਰੰਪ ਨੇ ਕਿਹਾ ਕਿ ਜਿਹੜਾ ਉਹਦੇ ਤੇ ਵੀ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਭਾਂਡਾ ਭੰਨਿਆ ਹੈ ਕਿ ਜਿਹੜਾ ਮੈਨੂੰ ਇੱਕ ਬ੍ਰੋਕਨ ਸਿਸਟਮ ਮਿਲਿਆ ਜਿਹਨੂੰ ਸਹੀ ਕਰਨ ਨੂੰ ਸਮਾਂ ਲੱਗਦਾ, ਪਰ ਅਸੀਂ ਪੋਜ਼ਿਟਿਵਲੀ ਗਰੋ ਕਰ ਰਹੇ ਹਾਂ, ਉਹਨਾਂ ਦਾ ਇਹ ਦਾਅਵਾ ਆ। ਮੈਂ ਵੀ ਇਹੀ ਗੱਲ ਜਿਹੜੀ ਤੁਹਾਨੂੰ ਕਹਿ ਰਿਹਾ ਵੀ 100 ਦਿਨਾਂ ਦਾ, ਮੇਰੇ ਮੁਤਾਬਕ 100 ਦਿਨਾਂ ਦਾ ਸਮਾਂ ਕੋਈ ਬਹੁਤਾ ਸਮਾਂ ਨਹੀਂ ਹੁੰਦਾ। ਤੁਹਾਨੂੰ ਮਤਲਬ ਇੱਕ ਆਪਾਂ ਕੁਝ ਸਮੇਂ ਤੱਕ ਇਹ ਦੇਖਾਂਗੇ ਵੀ ਡੋਨਲਡ ਟਰੰਪ ਦੀ ਜਿਹੜੀ ਇੱਕ ਐਡਮਿਨਿਸਟ੍ਰੇਸ਼ਨ ਆ, ਕਿਉਂਕਿ ਉਹਨਾਂ ਨੇ ਇੱਕ ਬੜੀ ਰੈਡੀਕਲ ਅਪਰੋਚ ਲਈ ਆ, ਟੋਟਲੀ ਮਤਲਬ ਤੁਸੀਂ ਕਹਿ ਸਕਦੇ ਕਿ ਮਤਲਬ ਪੁੱਠਾ ਪਾਸਾ ਕਰ ਦੇਣਾ ਕਿਸੇ ਚੱਲਦੇ ਸਿਸਟਮ ਦਾ, ਉਹ ਅਪਰੋਚ ਆ ਉਹਨਾਂ ਦੀ। ਤੇ ਉਹ ਹੁਣ ਉਹਦੇ ਚੋਂ ਰਿਜ਼ਲਟ ਜਿਹੜੇ ਆ ਉਹ ਇੱਕ ਬਿਲਕੁਲ ਵੱਖਰੇ ਨਵੇਂ ਤਰੀਕੇ ਦੇ ਰਿਜ਼ਲਟ ਸਾਡੇ ਸਾਹਮਣੇ ਆਉਣਗੇ। ਤਾਂ ਉਹ ਹੁਣ ਅਮਰੀਕਨ ਇੰਟਰਸਟ ਦੇ ਵਿੱਚ ਆਉਂਦੇ ਆ ਜਾਂ ਅਮਰੀਕਾ ਲਈ ਨਵੇਂ ਚੈਲੰਜਸ ਲੈ ਕੇ ਆਉਂਦੇ ਆ, ਉਹ ਦੋਵੇਂ ਗੱਲਾਂ ਨੇ। ਕੁਛ ਵੀ ਹੋ ਸਕਦਾ, ਰਿਸਕ ਤਾਂ ਹੈਗਾ ਹੀ ਆ, ਪਰ ਇਹ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਵੀ ਕੁਛ ਮਹੀਨੇ ਹੋਰ ਜਿਹੜੇ ਆ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਸਾਨੂੰ ਦੇਖਣੇ ਚਾਹੀਦੇ ਆ। ਉਹ ਤੋਂ ਬਾਅਦ ਆਪਾਂ ਇਹਨਾਂ ਦਾ ਚੰਗੀ ਤਰ੍ਹਾਂ ਐਨਾਲਿਸਿਸ ਕਰ ਸਕਦੇ ਹਾਂ। ਜੀ ਸੁਖਿੰਦਰ ਸਿੰਘ ਜੀ, ਬਿਲਕੁਲ। ਸੋ ਅਸੀਂ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਉਹਨਾਂ ਤੋਂ ਜਿਹੜਾ ਆ ਸਾਡਾ ਸਮਾਂ ਸ਼ੋਅ ਦਾ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਉਮੀਦ ਕਰਦੇ ਹਾਂ ਜਿਹੜੇ ਵਿਊਅਰਸ ਇਸ ਵਕਤ ਜੁੜੇ ਹੋਏ ਆ ਉਹਨਾਂ ਨੂੰ ਸਾਡਾ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਤੁਸੀਂ ਸਾਨੂੰ ਆਪਣੇ ਜਿਹੜੇ ਸੁਝਾਅ ਨੇ ਜਾਂ ਆਪਣੇ ਸਵਾਲ ਨੇ ਉਹ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ sos@tv84.tv ਦੇ ਉੱਤੇ, ਜਾਂ ਫਿਰ ਤੁਸੀਂ ਸਾਨੂੰ ਸੋਸ਼ਲ ਮੀਡੀਆ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਜਾਂ ਫਿਰ ਚੈੱਕ ਰਾਹੀਂ ਵੀ ਤੁਸੀਂ TV84 ਨੂੰ ਡੋਨੇਟ ਕਰ ਸਕਦੇ ਹੋ। ਡਾਇਰੈਕਟ ਮੇਲ ਕਰ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ 3601 37th Avenue, Long Island City, New York 11101। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇੱਥੋਂ ਹੀ ਇਜਾਜ਼ਤ ਚਾਹਾਂਗੇ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।